ਮਈ ਵਿੱਚ ਟੀਕਾਕਰਨ ਦੀ ਪਹਿਲੀ ਖੁਰਾਕ ਲੈਣ ਦੇ 3 ਹਫ਼ਤਿਆਂ ਬਾਅਦ ਹੀ 44 ਸਾਲਾ ਲੀਜ਼ਾ ਸ਼ਾਹ ਦੀ ਮੌਤ ਹੋ ਗਈ। ਪੁਰਸਕਾਰ ਜੇਤੂ ਲੀਜ਼ਾ ਤੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਐਸਟਰਾਜੈਨੇਕਾ ਵੈਕਸੀਨ ਲੈਣ ਮਗਰੋਂ ਖੂਨ ਦੇ ਥੱਕੇ ਜੰਮਣ ਨਾਲ ਉਹਨਾਂ ਦੀ ਮੌਤ ਹੋਈ ਹੈ। ਵੈਕਸੀਨ ਲੈਣ ਦੇ 1 ਹਫ਼ਤੇ ਬਾਅਦ ਸਿਰ ਵਿੱਚ ਤੇਜ਼ ਦਰਦ ਹੋਣ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਖੂਨ ਦੇ ਥੱਕੇ ਜੰਮਣ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਫਿਰ ਮੌਤ ਹੋ ਗਈ। BBC ਰੇਡੀਓ ਦੀ ਐਂਕਰ 44 ਸਾਲਾ ਲੀਜ਼ਾ ਸ਼ਾਹ ਦੀ ਮੌਤ ਐਸਟਰਾਜੈਨੇਕਾ ਕੋਵਿਡ-19 ਟੀਕਾਕਰਨ ਦੀਆਂ ਪੇਚੀਦਗੀਆਂ ਕਾਰਨ ਹੋਈ। ਇੱਕ ਕੋਰੋਨਰ ਨੇ ਇਹ ਸਿੱਟਾ ਕੱਢਿਆ। ਨਿਊਕਲੈਕਸ ਵਿੱਚ ਵੀਰਵਾਰ ਨੂੰ ਹੋਈ ਸੁਣਵਾਈ ਵਿੱਚ ਇਹ ਦੱਸਿਆ ਗਿਆ ਕਿ ਟੀਕਾਕਰਨ ਦੀ ਪਹਿਲੀ ਖੁਰਾਕ ਲੈਣ ਦੇ 3 ਹਫ਼ਤਿਆਂ ਬਾਅਦ ਹੀ 44 ਸਾਲਾ ਲੀਜ਼ਾ ਸ਼ਾਹ ਦੀ ਮੌਤ ਹੋ ਗਈ ਸੀ। UK ਮਿਰਰ 'ਚ ਛਪੀ ਰਿਪੋਰਟ ਮੁਤਾਬਕ BBC ਨੇ ਇੱਕ ਬਿਆਨ ਜਾਰੀ ਕਰਕੇ ਪਰਿਵਾਰ ਦੇ ਹਵਾਲੇ ਨਾਲ ਕਿਹਾ ਕਿ ਐਸਟਰਾਜੈਨੇਕਾ ਵੈਕਸੀਨ ਲੈਣ ਮਗਰੋਂ 1 ਹਫ਼ਤੇ ਬਾਅਦ ਲੀਜ਼ਾ ਨੂੰ ਗੰਭੀਰ ਸਿਰ ਦਰਦ ਹੋਇਆ ਅਤੇ ਕੁਝ ਦਿਨਾਂ ਬਾਅਦ ਉਹ ਬਿਮਾਰ ਪੈ ਗਈ। ਉਸ ਦਾ ਰਾਇਲ ਵਿਕਟੋਰੀਆ ਇਨਫਰਮਰੀ ਦੇ ICU ਵਿੱਚ ਬਲੱਡ ਕਲੌਟ ਅਤੇ ਦਿਮਾਗ ਵਿੱਚ ਹੋਈ ਬਲੀਡਿੰਗ ਦਾ ਇਲਾਜ ਕੀਤਾ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਲੀਜ਼ਾ ਦੀ ਜਗ੍ਹਾ ਕਦੇ ਵੀ ਨਹੀਂ ਭਰੇਗੀ। ਉਹ ਹਮੇਸ਼ਾ ਉਸ ਨੂੰ ਯਾਦ ਕਰਨਗੇ। BBC ਰੇਡੀਓ ਨਿਊਕਲੈਕਸ ਦੇ ਕਾਰਜਕਾਰੀ ਸੰਪਾਦਕ ਰਿਨ ਮਾਰਟੀ ਨੇ ਕਿਹਾ ਕਿ ਉਹ ਇੱਕ ਭਰੋਸੇਮੰਦ ਸਹਿਯੋਗੀ, ਇੱਕ ਸ਼ਾਨਦਾਰ ਪੇਸ਼ਕਰਤਾ, ਇੱਕ ਅਦਭੁਤ ਦੋਸਤ, ਇੱਕ ਪਿਆਰੀ ਪਤਨੀ ਅਤੇ ਮਾਂ ਸੀ। ਅਦਾਲਤ ਵਿੱਚ 1 ਘੰਟੇ ਦੇ ਅੰਦਰ ਚੱਲੀ ਸੁਣਵਾਈ ਦੇ ਅੰਤ ਵਿੱਚ ਨਿਊਕਲੈਕਸ ਦੀ ਸੀਨੀਅਰ ਕੋਰੋਨਰ ਕੈਰਨ ਡਿਲੈਕਸ ਨੇ ਇੱਕ ਸਿੱਟਾ ਕੱਢਿਆ, ਜਿਸ ਵਿੱਚ ਕਿਹਾ ਗਿਆ ਕਿ ਲੀਜ਼ਾ ਦੀ ਮੌਤ ਐਸਟਰਾਜੈਨੇਕਾ ਕੋਵਿਡ ਟੀਕੇ ਦੀਆਂ ਪੇਚੀਦਗੀਆਂ ਕਾਰਨ ਹੋਈ ਸੀ। ਇਸ ਤੋਂ ਪਹਿਲਾਂ ਪੈਥੋਲੋਜਿਸਟ ਟੋਮੋ ਪੋਲ ਵਿਕਸੋਕੀ ਨੇ ਕੋਰੋਨਰ ਨੂੰ ਦੱਸਿਆ ਕਿ ਲੀਜ਼ਾ, ਜੋ BBC ਨਿਊਕਲੈਕਸ ਦੀ ਇੱਕ ਮਸ਼ਹੂਰ ਪੇਸ਼ਕਰਤਾ ਸੀ, ਟੀਕਾ ਪ੍ਰਾਪਤ ਕਰਨ ਤੋਂ ਪਹਿਲਾਂ ਬਿਲਕੁਲ ਤੰਦਰੁਸਤ ਸੀ। ਉਸ ਦੇ ਦਿਮਾਗ ਤੇ ਥੱਕੇ ਜੰਮਣ ਦੇ ਕਾਰਨ ਬਾਰੇ ਪੁੱਛਿਆ ਤਾਂ ਡਾਕਟਰ ਪੋਲ ਵਿਕਸੋਕੀ ਨੇ ਕਿਹਾ ਕਿ ਕਲੀਨਿਕ ਸਬੂਤ ਵਿੱਚ ਇਸ ਵਿਚਾਰ ਦਾ ਜ਼ੋਰਦਾਰ ਸਮਰਥਨ ਕਰਦੇ ਹਨ ਕਿ ਅਸਲ ਵਿੱਚ ਟੀਕੇ ਦੁਆਰਾ ਪ੍ਰੇਰਿਤ ਸੀ।